ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਧੰਨਵਾਦ ਹੈ ਜੀ ਜਿਹੜੇ ਵੀਰ ਆਪਣੀ ਹੱਡਬੀਤੀ ਸੁਣਾ ਕੇ ਗਏ ਨੇ। ਇਹਦੇ ਨਾਲ ਬਹੁਤ ਜਾਣਕਾਰੀ ਮਿਲਦੀ ਆ ਵੀ ਕੀ ਹੋ ਰਿਹਾ ਦੁਨੀਆ 'ਚ ਜੀ। ਮੇਰਾ ਸਵਾਲ ਆ ਭਾਜੀ, ਤੁਸੀਂ ਡਰਾਈਵਰ ਹਾਇਰਿੰਗ ਨੂੰ ਲੈ ਕੇ ਗੱਲ ਕਰ ਰਹੇ, ਜਿਵੇਂ ਡਰਾਈਵਰ ਆਪਣੇ 6 ਮਹੀਨੇ ਲਈ ਪੰਜਾਬ ਕਈ ਜਾ ਆਉਂਦੇ ਆ ਜਾਂ ਜ਼ਿਆਦਾ ਮੇਰੇ ਡਰਾਈਵਰ ਰਹੇ ਵੀ ਨੇ ਹਨਾ, ਉਹ ਦੁਬਾਰਾ ਆ ਕੇ ਫਿਰ ਆਪਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖ ਸਕਦੇ ਹਾਂ, ਜਾਂ ਜੇ ਜ਼ਿਆਦਾ ਵੋਕੇਸ਼ਨ ਲੰਮੀ ਹੋ ਜਾਵੇ ਕਿੰਨੇ ਸਮੇਂ ਬਾਅਦ ਦੁਬਾਰਾ ਐਪਲੀਕੇਸ਼ਨ ਭਰਨੀ ਜ਼ਰੂਰੀ ਆ, ਜਾਂ ਵਿੱਚੋਂ ਕਈ ਵਾਰ ਇੱਦਾਂ ਹੁੰਦਾ ਵੀ ਜੇ 2-4 ਮਹੀਨੇ 6 ਮਹੀਨੇ ਕਿਸੇ ਹੋਰ ਮਿੱਤਰ ਮੇਲੀ ਦਾ ਆਪਾਂ ਟਰੱਕ ਚਲਾਤਾ ਉਸ ਬੰਦੇ ਨੇ, ਤਾਂ ਦੁਬਾਰਾ ਆਪਾਂ ਨੂੰ ਦੁਬਾਰਾ ਤੋਂ ਐਪਲੀਕੇਸ਼ਨ ਭਰਨੀ ਪੈਣੀ ਹੈ, ਜਾਂ ਉਹਨਾਂ ਟਾਈਮ ਜੇ ਆਉਂਦੇ ਆ ਲੌਗ ਬੁੱਕਾਂ ਇੰਸਪੈਕਸ਼ਨ ਵਗੈਰਾ ਹੁੰਦੀ ਆ, ਕਦੇ ਆਪਾਂ ਵੋਕੇਸ਼ਨ ਦਿਖਾ ਸਕਦੇ ਹਾਂ? ਮੜੀ ਦਿਓ ਜਾਣਕਾਰੀ ਜੀ ਇੱਕ ਤਾਂ ਇਹ ਪਹਿਲਾਂ। ਬਿਲਕੁਲ ਜੀ, ਜਿਹੜਾ ਤੁਹਾਡਾ 30 ਡੇਜ਼ ਦਾ ਲਿਮਿਟ ਹੈਗੀ ਆ, ਜੇ 30 ਡੇਜ਼ ਤੋਂ ਵੱਧ ਕੋਈ ਵੀ ਆਊਟ ਆਫ ਕੰਟਰੀ ਰਹਿੰਦਾ ਜਾਂ ਵੋਕੇਸ਼ਨ 'ਤੇ ਰਹਿੰਦਾ ਹੈਗਾ, ਅਤੇ ਉਹਦਾ ਜਿਹੜਾ ਡਰੱਗ ਟੈਸਟ ਹੈਗਾ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੈਗਾ, ਉਹ ਦੁਬਾਰਾ ਹੁੰਦਾ ਹੈਗਾ। ਜੇ ਉਸ ਤੋਂ ਜ਼ਿਆਦਾ ਰਹਿੰਦਾ ਹੈਗਾ ਅਤੇ ਉਹਦੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਤੁਹਾਨੂੰ ਦੁਬਾਰਾ ਤੋਂ ਕਰਨੀ ਪੈਂਦੀ ਆ। ਤੁਸੀਂ ਡਰੱਗ ਟੈਸਟ ਕਰ ਸਕਦੇ ਆ, ਐਪਲੀਕੇਸ਼ਨ ਸੇਮ ਯੂਜ਼ ਕਰ ਸਕਦੇ ਆ ਫॉर ਸਰਟਨ ਟਾਈਮ। ਮੈਨੂੰ ਐਗਜ਼ੈਕਟ ਐਪਲੀਕੇਸ਼ਨ ਦੁਆਰਾ ਰੀ ਦਾ ਨਹੀਂ ਪਤਾ, ਪਰ ਜੇ ਬੰਦਾ ਵੈਕੇਸ਼ਨ 'ਤੇ ਗਿਆ ਹੈਗਾ ਜਾਂ ਦੂਜੇ ਪਾਸੇ ਕਿਤੇ ਗਿਆ ਹੈਗਾ 2 ਮਹੀਨੇ 3 ਮਹੀਨੇ, ਤੁਹਾਨੂੰ 30 ਡੇਜ਼ ਬਾਅਦ ਉਹਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਦੁਬਾਰਾ ਕਰਵਾ ਕੇ ਅਤੇ ਉਹ ਐਪਲੀਕੇਸ਼ਨ ਤੁਸੀਂ ਰੀਯੂਜ਼ ਕਰ ਸਕਦੇ ਆ। ਪਰ ਇਹਦੇ 'ਤੇ ਮੈਂ ਜਿਹੜੀ ਟਾਈਮ ਲਾਈਨ ਆ ਉਹ ਮੈਂ ਤੁਹਾਨੂੰ ਇੱਕ ਵਾਰੀ ਕਨਫਰਮ ਕਰਕੇ ਦੱਸ ਦੂੰਗਾ ਕਿ ਐਪਲੀਕੇਸ਼ਨ ਕਦੋਂ ਦੁਬਾਰਾ ਲੈਣੀ ਜ਼ਰੂਰੀ ਹੈਗੀ ਆ। ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਮੈਂ ਦੇਖ ਰਿਹਾ ਸੀਗਾ, ਉਹਦੇ ਵਿੱਚ ਐਪਲੀਕੇਸ਼ਨ ਜਿਹੜੀ ਆ, ਜੇ ਤੁਸੀਂ ਕਿਸੇ ਵੀ ਬੰਦੇ ਨੂੰ ਫਾਇਰ ਕੀਤਾ ਹੈਗਾ ਜਾਂ ਲੈਟ ਗੋ ਕੀਤਾ ਹੈਗਾ, ਦੈਨ ਤੁਹਾਨੂੰ ਚਾਹੇ ਤੁਸੀਂ ਉਹ ਅਗਲੇ ਹਫਤੇ ਉਹਨੂੰ ਦੁਬਾਰਾ ਹਾਇਰ ਕਰਨ ਲੱਗੇ ਤੇ ਤੁਹਾਨੂੰ ਐਪਲੀਕੇਸ਼ਨ ਜਿਹੜੀ ਆ ਉਹ ਦੁਬਾਰਾ ਲੈਣੀ ਪਊਗੀ। ਤੁਹਾਡਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਆ ਦੁਬਾਰਾ ਕਰਵਾਉਣਾ ਪਊਗਾ। ਪਰ ਜੇ ਕੋਈ ਵੈਕੇਸ਼ਨ ਤੇ ਗਿਆ ਤੇ 30 ਡੇਜ਼ ਬਾਅਦ ਤੁਹਾਨੂੰ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਦੁਬਾਰਾ ਕਰਾਉਣਾ ਪੈਂਦਾ। ਐਂਡ ਆਲਸੋ ਜਿਹੜੀ ਉਹਨਾਂ ਦੀ ਕੁਐਰੀ ਹੈਗੀ ਆ ਉਹ ਵੀ ਦੁਬਾਰਾ ਕਰਨੀ ਆ ਜਿਹੜੀ ਆਪਣੀ। ਠੀਕ ਹੈ ਜੀ। ਇੱਕ ਹੋਰ ਸਵਾਲ ਹੈ ਜੀ, ਜਦੋਂ ਆਪਾਂ ਹੁਣ ਲੋਡ ਉਤਾਰੀ ਦੇ ਆ, ਤਕਰੀਬਨ ਬਹੁਤ ਜਗ੍ਹਾ ਇਹ ਹੋ ਗਿਆ ਕਿ ਜਿੱਥੇ ਲੰਪਰ ਵੀ ਪੇ ਕਰਨਾ ਹੈਗਾ, ਲੰਪਰ ਵੀ ਹੁਣ ਉਹਨਾਂ ਦੇ ਆਪਣੇ ਐਪ ਡਾਊਨਲੋਡ ਕਰੋ ਔਰ ਉਹਦੇ ਵਿੱਚ ਜੋ ਜਾਣਕਾਰੀ ਉਹ ਕੰਪਨੀ ਦੀ ਮੰਗਦੇ ਨੇ ਹੈ ਨਾ। ਜਿਵੇਂ ਹੁਣ ਆਪਾਂ ਪਹਿਲੇ ਆਪਾਂ ਨੂੰ ਦੱਸ ਕੇ ਗਏ ਕਾਲਰ ਕਿ ਮੇਰੀ ਇਨਫੋਰਮੇਸ਼ਨ ਚੋਰੀ ਹੋ ਗਈ ਆ। ਮੈਂ ਕਈ ਵਾਰ ਜਿੰਨੀਆਂ ਅੱਜ ਟਰੈਕਿੰਗ ਐਪਸ ਨੇ, ਚਾਹੇ ਜਿਹੜੀ ਮਰਜ਼ੀ ਕੰਪਨੀ ਦਾ ਲੋਡ ਚੈੱਕ ਲਓ, ਹਰ ਇੱਕ ਬ੍ਰੋਕਰ ਨੇ ਆਪਣੀ ਟਰੈਕਿੰਗ ਐਪ ਦਿੰਦਾ ਕਿ ਮੇਰਾ ਡਾਊਨਲੋਡ ਕਰੋ ਅਤੇ ਫਿਰ ਮੈਂ ਤੁਹਾਨੂੰ ਲੋਡ ਦਊਂਗਾ ਹੈ ਨਾ। ਅਤੇ ਡਰਾਈਵਰ ਦੀ ਇਨਫੋਰਮੇਸ਼ਨ, ਕੰਪਨੀ ਦੀ ਇਨਫੋਰਮੇਸ਼ਨ, ਉਹ ਸਾਰੇ ਤਾਂ ਆਪਣੇ ਪਹਿਲਾਂ ਹੀ ਹੱਥ ਵੱਢੇ ਪਏ ਹੁੰਦੇ। ਇੰਨੀ ਇਨਫੋਰਮੇਸ਼ਨ ਉਹ ਪਰਸਨਲ ਮੰਗ ਲੈਂਦੇ ਨੇ ਕਈ ਜਗ੍ਹਾ ਤਾਂ, ਵੀ ਫਿਰ ਬੰਦਾ ਸੋਚਦਾ ਯਾਰ ਕੀ ਕਰੀਏ ਹੁਣ, ਪਾਈਏ ਕਿ ਨਾ ਪਾਈਏ। ਸੋ ਉਹਦੇ ਬਾਰੇ ਕੀ ਆਪਾਂ ਕੋਈ ਹੱਲ ਹੋ ਸਕਦਾ, ਜਾਂ ਫਿਊਚਰ ਦੇ ਵਿੱਚ ਕੀ ਕੀਤਾ ਜਾ ਸਕਦਾ? ਉਹ ਕਿਉਂਕਿ ਉਹ ਤੋਂ ਬਿਨਾਂ ਕਈ ਜਗ੍ਹਾ ਤਾਂ ਪੇ ਹੀ ਨਹੀਂ ਹੁੰਦਾ, ਨਾ ਕੈਸ਼ ਲੈਂਦੇ ਆ ਨਾ ਕ੍ਰੈਡਿਟ ਕਾਰਡ ਲੈਂਦੇ। ਉਹ ਕਹਿੰਦੇ ਆਪਣਾ ਹੀ ਲੰਪਰ ਲੈ ਕੇ ਜਾਣਾ ਪਿਆ ਕਰੂ ਫਿਰ ਨਾਲ, ਹੈ ਜਗਰੂਪ ਭਾਜੀ? ਫਿਰ ਤਾਂ ਨਾਲ ਆਪਣਾ ਲੰਪਰ ਕੱਢੂ, ਇਹੀ ਗੱਲ ਬਣੂ। ਫਿਰ ਤਾਂ ਆਹੀ ਕੁਛ ਕਰਨਾ ਪਿਆ ਕਰਨਾ ਵੀ ਡੱਬੇ ਆਪ ਚੱਕ ਕੇ ਲਾ ਦੋ। ਚਲੋ ਵਾਲਮਟ ਤਾਂ ਇਹ ਬਦਲ ਗਿਆ ਜੀ, ਅੱਗੇ ਲਾ ਸਕਦੇ ਹੁੰਦੇ ਸੀ, ਵਾਲਮਟ ਨੇ ਤਾਂ ਹੁਣ ਲੰਪਰ ਬੰਦ ਕਰਤੀ ਆ। ਬਾਕੀ ਕਈ ਛੋਟੇ ਬ੍ਰੋਕਰ ਦਾ ਇਹ ਦੱਸਿਓ ਮਾੜਾ ਜਿਹਾ ਵੀ ਇਹ ਤੇ ਕੀ ਹੱਲ ਕਰ ਸਕਦੇ ਆ ਜੀ ਆਪਾਂ? ਕੋਈ ਹੈ ਨਿਗਾ ਅੱਜ ਤੁਹਾਡੇ? ਜੀ ਜਾਂ ਬਿਲਕੁਲ, ਜਿਹੜੀ ਵੀ ਕੋਈ ਐਪ ਤੁਹਾਨੂੰ ਡਾਊਨਲੋਡ ਕਰਨ ਨੂੰ ਦਿੰਦਾ ਹੈ, ਉਹ ਐਪ ਦੀ ਪ੍ਰਾਈਵੇਸੀ ਪਾਲਿਸੀ ਹੁੰਦੀ ਆ ਕਿ ਜਿਹੜੇ ਉਹਨੇ ਇਨਫੋਰਮੇਸ਼ਨ ਲਈ ਆ ਉਹ ਕਿਤੇ ਅੱਗੇ ਦੇਣੀ ਆ ਨਹੀਂ ਦੇਣੀ, ਉਹਨਾਂ ਦਾ ਸਾਰਾ ਜਿਹੜਾ ਪ੍ਰਾਈਵੇਸੀ ਪਾਲਿਸੀ 'ਚ ਹੁੰਦਾ ਆ। ਆਬਵੀਅਸਲੀ ਹੁਣ ਹਰ ਇੱਕ ਬੰਦਾ ਹਰ ਇੱਕ ਐਪ ਦੀ ਪ੍ਰਾਈਵੇਸੀ ਪਾਲਿਸੀ ਪੜ੍ਹਨੋਂ ਤਾਂ ਰਿਹਾ ਹੈ ਨਾ। ਅਤੇ ਸੋ ਬਟ ਮੋਸਟਲੀ ਜਿਹੜੀਆਂ ਇਹ ਐਪਸ ਹੈਗੀਆਂ, ਮੋਸਟਲੀ ਜਿਹੜੀਆਂ ਇਹ ਸਰਵਿਸਿਜ਼ ਹੈਗੀਆਂ, ਇਹਨਾਂ ਦੇ ਪਿੱਛੇ ਇੱਕ ਜਿਹੜੀ ਪ੍ਰਾਈਵੇਸੀ ਪਾਲਿਸੀ ਦੀ ਜਿਹੜੀ ਗਾਈਡਲਾਈਨਸ ਆ ਉਹਨਾਂ ਦੇ ਤਹਿਤ ਚੱਲਣਾ ਪੈਂਦਾ ਆ। ਬਟ ਜੇ ਆਪਾਂ ਕਹੀਏ ਵੀ ਇਨਫੋਰਮੇਸ਼ਨ ਇੱਧਰ ਉੱਧਰ ਨਹੀਂ ਹੁੰਦੀ, ਅਤੇ ਡੈਫੀਨੇਟਲੀ ਆਪਾਂ ਇਹ ਮੰਨ ਸਕਦੇ ਹਾਂ ਕਿ ਇਨਫੋਰਮੇਸ਼ਨ ਇੱਧਰ ਉੱਧਰ ਹੁੰਦੀ ਹੈ ਇਹਨਾਂ ਦੇ ਵਿੱਚੋਂ ਵੀ। ਪਰ ਜਿਹੜੀ ਪ੍ਰਾਈਵੇਸੀ ਪਾਲਿਸੀ ਆ, ਉਹਦੀ ਗਾਈਡਲਾਈਨਸ ਜਿਹੜੀਆਂ ਆ ਉਹ ਤੁਸੀਂ ਉਹਨਾਂ ਦੀਆਂ ਪੜ੍ਹ ਸਕਦੇ ਆ। ਬੰਦਾ ਫਸਿਆ ਹੈ ਜੀ, ਉਹਨਾਂ ਨੇ ਇਨਫੋਰਮੇਸ਼ਨ ਮੰਗਣੀ ਆ, ਤੁਸੀਂ ਲੋਡ ਲਵਾਉਣਾ ਆ, ਤੇ ਉਹ ਫਿਰ ਦੇਣੀ ਹੋਈ ਪੈਣੀ, ਉਹ ਫਿਰ ਬੰਦਾ ਕਰੇ ਕੀ? ਤੇ ਅੱਗੇ ਰਾਂਝੇ ਹੁੰਦਾ ਸੀਗਾ, ਅੱਗੇ ਤੁਸੀਂ ਜਾਂਦੇ ਸੀ ਨਾ ਤੇ ਤੁਸੀਂ ਮਤਲਬ ਕਿ ਡਰਾਈਵਰ ਕੋਲ ਆਪਸ਼ਨ ਹੁੰਦੀ ਸੀਗੀ ਕਿ ਆਪ ਅਨਲੋਡ ਕਰ ਦਿਓ ਤੁਸੀਂ, ਤੇ ਜਿਹੜੇ ਲੰਪਰ ਦੇ ਫੀਸ ਆ ਉਹ ਤੁਸੀਂ ਬਚਾ ਸਕਦੇ ਜਾਂ ਆਪ ਲੈ ਸਕਦੇ ਆ। ਕੰਪਨੀ ਕਈ ਵਾਰੀ ਤੁਹਾਨੂੰ ਵੀ, ਜਿਹੜੀਆਂ ਕੰਪਨੀ ਸੀਗੀਆਂ ਉਹ ਤੁਹਾਨੂੰ ਵੀ ਪੇ ਕਰ ਦਿੰਦੀਆਂ ਸੀਗੀਆਂ ਵੀ ਤੁਸੀਂ ਪੈਸੇ ਲੈ ਲਓ, ਤੁਸੀਂ ਲਾ ਦਿਓ ਆਪ। ਸੋ ਇਹ ਪਹਿਲਾਂ ਹੁੰਦਾ ਸੀਗਾ ਕੰਮ, ਡਰਾਈਵਰ ਕਰਦੇ ਸੀਗੇ, ਮਤਲਬ ਬਹੁਤ ਡਰਾਈਵਰ ਸੀਗੇ ਲੋਡਿੰਗ ਅਨਲੋਡਿੰਗ ਜਿਹੜੀ ਆ ਕਰਦੇ ਸੀਗੇ। ਹੁਣ ਚੇਂਜ ਹੋ ਗਿਆ ਕੰਮ ਜੀ। ਠੀਕ ਹੈ ਜੀ, ਬਹੁਤ ਧੰਨਵਾਦ ਜਗਰੂਪ ਜੀ, ਮਿਹਰਬਾਨੀ। ਥੈਂਕ ਯੂ ਭਾਜੀ।